सलाम नमस्ते सत श्री अकाल। बेलियो की हाल है, ठीक हो? लो जनाब, अज हीटन पार्क का मजीद कुछ हिस्सा तुहानूं तकावां। वेखो जनाब, ये बाग अजे वसता जे, पर इत्थे गालड़ भी है जे। पंजाबी च आखदे ना, उजड़ियां मसीतां दे गालड़ इमाम। ते वसते जंगलों दे विच गालड़ इमाम हुंदा। ਇਹਦਾ मतलब है बाग वसता है। फैमिलीज आई हैं जनाब, बच्चे आए न, शाम ਨੂੰ ਇੰਜੋਏ ਕਰਦੇ ਜੇ। ਤੇ आओ मेरे नाल, फिर ਅਸੀਂ भी बाग दे अंदर चलिए। मैं सोचता सा पिया भी ये जिहड़ी ग्रीनरी है, जिहड़े दरख्त ने, ਜਦੋਂ ਅਸੀਂ जन्नत ਦਾ तसव्वुर करने स्वर्गां दा, ते ओह् कोई इंज दा ही है भी उत्थे भी बड़े बाग बगीचे ते ग्रीनरी होनी है। हैं जी, ये ਉਹੀ हुसन है। ते ਇਹਦਾ ਹੀ ਸਾਨੂੰ ਜਿਹੜਾ ਇਨਸੈਂਟਿਵ ਦਿੱਤਾ ਜਾਂਦਾ ਕਿ ਤੁਹਾਨੂੰ ਜੰਨਤ ਮਿਲੇਗੀ, ਤੇ ਜੰਨਤ ਵੀ ਇੰਜ ਹੀ ਸੋਹਣੀ ਹੋਏਗੀ। ਇਹ ਕੰਮ ਤਾਂ ਖੂਬਸੂਰਤ ਹੈ, ਬਾਗ ਵਾਲਾ, ਦਰਖਤਾਂ ਵਾਲਾ, ਇਹ ਜੰਨਤ ਹੀ ਹੈ। ਇਹਨੂੰ ਅਸੀਂ ਜੰਨਤ ਅਰਜ਼ੀ, ਜ਼ਮੀਨੀ ਜੰਨਤ ਆਖ ਲੈਂਦੇ ਹਾਂ। ਉਹ ਮੈਂ ਕਿਧਰੇ ਹਦੀਸ ਪੜ੍ਹੀ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ, ਜਿਹਦਾ ਮਤਲਬ ਜਿਹੜਾ ਮੈਂ ਤੁਹਾਨੂੰ ਦੱਸ ਸਕਣਾ, ਮੈਂ ਵਰਡ ਟੂ ਵਰਡ ਤਾਂ ਨਹੀਂ, ਲੇਕਿਨ ਉਹਦਾ ਮਫਹੂਮ ਇਹ ਸੀ ਕਿ ਤੁਹਾਡੇ ਹੱਥ 'ਚ ਅਗਰ ਇੱਕ ਪੌਦਾ ਜਿਹੜਾ ਤੁਸੀਂ ਲਾਉਣ ਲੱਗੇ ਹੋ, ਅਤੇ ਉਧਰੋਂ ਕਿਆਮਤ ਆ ਜਾਏ, ਅਤੇ ਫਿਰ ਵੀ ਉਹ ਲਾ ਦਿਓ। ਤੁਹਾਡੇ ਕੋਲ ਇੰਨਾ ਅਗਰ ਚੰਦ ਲੰਮੇ ਵੀ ਬਚਣ ਨਾ, ਅਤੇ ਤੁਸੀਂ ਉਹਨੂੰ ਲਾ ਦਿਓ। ਇਹ ਇੰਨਾ ਅੱਛਾ ਅਮਲ ਹੈ। ਇਹ ਤਾਂ ਸਦਕਾ ਜਾਰੀਆ ਨਾ ਜੀ, ਇਹ ਤਾਂ ਇੱਕ ਇੰਤਹਾਈ ਨੇਕੀ ਦਾ ਅਮਲ ਹੈ ਕਿ ਤੁਸੀਂ ਲਾਉਂਦੇ ਹੋ, ਅਤੇ ਆਉਣ ਵਾਲੀਆਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਦੇ ਫਵਾਇਦ ਤੋਂ ਬਹਿਰਾਮੰਦ ਹੁੰਦੀਆਂ ਨੇ। ਈਵਨ ਜੰਗਾਂ ਦੇ ਵਿੱਚ ਮਨ੍ਹਾ ਕੀਤਾ ਗਿਆ ਕਿ ਤੁਸੀਂ ਗਰੀਨਰੀ ਨੂੰ ਮਤ ਬਰਬਾਦ ਕਰੋ। ਆਹ ਵੇਖੋ ਜੀ, ਆਹ ਕੋਈ ਵਿੱਚ ਕੋਈ ਪੁਰਾਣਾ ਮੋਨੂਮੈਂਟ ਜਿਹਾ ਕਾਇਮ ਹੈ ਇੱਕ, ਇੱਥੋਂ ਝੀਲ ਹੈ ਜਨਾਬ। ਇਹਦੇ ਵਿੱਚ ਕਾਫੀ ਆਬੀ ਹਯਾਤ ਪਾਈ ਜਾਂਦੀ ਹੈ, ਡਕਸ ਵਗੈਰਾ ਹਨ, ਬੋਟਿੰਗ ਦਾ ਵੀ ਇੱਥੇ ਇੰਤਜ਼ਾਮ ਹੈ। ਇਹਦੇ ਵਿੱਚ ਬੜੀ ਰੌਣਕ ਜੇ ਪਰਿੰਦਿਆਂ ਦੀ, ਕਿ ਇਹ ਨਾ ਹੋਣ ਤਾਂ ਪੂਰਾ ਜਿਹੜਾ ਇਕੋਲੋਜੀਕਲ ਬੈਲੈਂਸ ਹੁੰਦਾ ਉਹ ਹੀ ਖ਼ਤਮ ਹੋ ਜਾਂਦਾ, ਜਿਹੜਾ ਜ਼ਿੰਦਗੀ ਵਾਸਤੇ ਬੜੀ ਜ਼ਰੂਰੀ ਚੀਜ਼ ਹੈ। ਵਾਹ, ਇਹ ਬੱਚੇ ਵੇਖੋ ਕਿਹੜੀਆਂ ਸਵਾਦੀ ਹਰਕਤਾਂ ਲੱਗੇ ਨੇ ਕਰਨ। ਇਹ ਜਨਾਬ ਇਹ ਮਿਊਨਸਿਪਲ ਕਾਰਪੋਰੇਸ਼ਨ ਜਿਹੜੀ ਹੈ ਨਾ ਜੀ, ਉਹ ਚਲਾਉਂਦੀ ਹੈ ਇਹਦਾ ਸਾਰਾ ਬਸਤਬੰਦ ਜਿਹੜਾ ਹੈ ਨਾ ਇਸ ਬਾਗ ਦਾ। ਅਤੇ
ਕੌਂਸਲ ਦੇ ਵਿੱਚ ਜਿਹੜੀ ਵੀ ਅਫਸਰਸ਼ਾਹੀ ਹੈ ਇਹ ਸਾਰਾ ਜਿਹੜਾ ਇਹ ਉਹਨਾਂ ਦੇ ਜ਼ਿੰਮੇ ਹੁੰਦਾ ਹੈ ਕੰਮ, ਇਹਦੀ ਸਫਾਈ ਸੁਥਰਾਈ, ਇਹਨੂੰ ਖੂਬਸੂਰਤ ਬਣਾਉਣਾ। ਇੱਥੇ ਜਿਹੜੇ ਵੀ ਇਵੈਂਟਸ ਵਗੈਰਾ ਹੁੰਦੇ ਨੇ, ਹੁਣ ਇਹ ਕੋਈ ਫਨ ਫੇਅਰ ਲੱਗਾ ਬੱਚਿਆਂ ਵਾਸਤੇ, ਕੋਈ ਉਹਨਾਂ ਵਾਸਤੇ ਨਾ ਜੀ ਇੱਕ ਬੀਚ ਜਿਹਾ ਬਣਾਏ ਹਨ ਇਹਦੇ ਵਿੱਚ, ਕਿ ਬੀਚ ਦੀ ਸਾਈਡ ਕਿਹੋ ਜਿਹੀ ਹੁੰਦੀ ਹੈ। ਬੱਚੇ ਆਉਂਦੇ ਨੇ ਇੱਥੇ, ਉਹ ਸਮਝੋ ਕਿ ਉਹਨਾਂ ਨੂੰ ਇੱਕ ਮਾਲੂਮਾਤੀ ਜਿਹਾ ਮਾਹੌਲ ਬਣਾ ਦਿੱਤਾ ਨੇ ਕਿ ਬੀਚ ਦੇ ਉੱਤੇ ਇਹ ਕੁਝ ਹੁੰਦਾ। ਗ੍ਰੀਨ ਗਰਾਊਂਡਸ ਨੇ, ਇੱਥੇ ਪਬਲਿਕ ਆ ਜਾਂਦੀ ਹੈ, ਬਹਿੰਦੀ ਹੈ, ਵਾਕ ਕਰਦੇ ਨੇ ਲੋਕ। ਆਹ ਜਿਹੜਾ ਬਣੇ ਆ ਨਾ ਜੀ, ਇਹ ਵਾਕ ਜਿਹੜੀ ਬਣੀ ਹੈ ਇੱਥੇ, ਇਹ ਪੂਰਾ ਟੁਰੀਏ ਤਾਂ 5 ਮੀਲ ਦਾ ਰਾਊਂਡ ਇੱਕ ਬਣਦਾ। ਲੋਕ ਇੱਥੇ ਆ ਕੇ ਬਾਰਬੀਕਿਊ ਵਗੈਰਾ ਵੀ ਕਰਦੇ ਨੇ, ਆਪਣੇ ਖਾਣੇ ਛਾਣੇ ਜੋ ਕੁਝ ਵੀ ਅਗਰ ਉਹਨਾਂ ਨੇ ਖਾਣਾ ਹੈ ਜਾਂ ਬਾਰਬੀਕਿਊ ਕਰਨਾ ਤਾਂ ਉਹ ਅਲਾਊਡ ਹੈ। ਬਸ ਇਹ ਹੈ ਵੀ ਗੰਦ ਨਹੀਂ ਪਾ ਕੇ ਜਾਣਾ, ਉਹ ਆਪਣਾ ਅਰਸ਼ ਹੈ, ਲਿਫਾਫੇ 'ਚ ਪਾਣੀ ਹੈ, ਜਾਣ ਲੱਗਿਆ ਅਤੇ ਉਹਨੂੰ ਪ੍ਰੋਪਰ ਜਿਹੜੇ ਇੱਥੇ ਬਿਨ ਲੱਗੇ ਨੇ ਥਾਂ ਥਾਂ ਉਹਨਾਂ ਦੇ ਵਿੱਚ ਡੰਪ ਕਰਨਾ। ਫਨ ਫੇਅਰ ਦੇ ਸਾਹਮਣੇ ਵੇਖੋ ਨਾ ਜੀ, ਬੱਚਿਆਂ ਦਾ ਖੇਡਣ ਦੀ ਥਾਂ ਬਣਾਈ ਨੇ, ਪਾਈਪਾਂ ਦੇ ਵਿੱਚ ਬੱਚੇ ਤਿਲਕਦੇ ਨੇ, ਹੋਰ ਝੂਲੇ ਸ਼ੂਲੇ ਲੱਗੇ ਨੇ, ਸਵਿੰਗਸ ਲੱਗੀਆਂ ਨੇ, ਪੀਂਘਾਂ ਪਈਆਂ ਨੇ। ਕਮ ਟੂ ਦੀ ਬੀਚ। ਅੰਦਰ ਕੋਈ ਖੇਡਾਂ ਅਤੇ ਬੱਚਿਆਂ ਦੀ ਦਿਲਚਸਪੀ ਦਾ ਕੋਈ ਮਾਹੌਲ ਬਣਾਏ ਨੇ। ਆਈਸਕ੍ਰੀਮ ਵੈਨ ਵੀ ਫਿਰਦੀ ਹੈ ਵੀ ਅੰਦਰ। ਇਹਨਾਂ ਦਰਖਤਾਂ ਦੇ ਪਿੱਛੇ ਨਾ ਜੀ ਇੱਕ ਲੇਕ ਹੈ, ਝੀਲ ਬਣਾਈ ਨੇ, ਉੱਥੇ ਬੋਟਿੰਗ ਵੀ ਕੀਤੀ ਜਾ ਸਕਦੀ ਹੈ। ਇੱਥੇ ਇੱਕ ਕਮਰਾ, ਉਹਦੇ 'ਚ ਮੈਂ ਵੇਖੀਆਂ ਬੋਟਸ ਪਈਆਂ, ਵਿਖਾਉਣਾ ਹੋਣਾ ਤੁਹਾਨੂੰ। ਅਤੇ ਇਸ ਝੀਲ ਦੇ ਵਿੱਚ ਕਾਫੀ ਜਿਹੜਾ ਨਾ ਜੀ ਆਬੀ ਪਰਿੰਦੇ ਵੀ ਕਾਫੀ ਤਾਦਾਦ ਦੇ ਵਿੱਚ ਇੱਥੇ ਰਹਿੰਦੇ ਨੇ ਜੀ। ਇਹ ਵੱਡੀਆਂ ਵੱਡੀਆਂ ਇਹਨਾਂ ਨੂੰ ਡਕਸ ਨੇ, ਇਹ ਗਲਪਨ ਇਹ ਕੂੰਜਾਂ ਨੇ, ਕਿਉਂਕਿ ਜਦੋਂ ਜਿਉਂ ਹੀ ਉੱਡਦੀਆਂ ਨੇ ਜੀ, ਅਤੇ ਇਹ ਬੜੀਆਂ ਫੌਰੀ ਤੌਰ 'ਤੇ ਕਤਾਰ ਬਣਾ ਲੈਂਦੀਆਂ ਨੇ। ਅਤੇ ਇਹਨਾਂ ਦੇ ਉੱਡਣ ਤੋਂ ਮੈਂ ਅੰਦਾਜ਼ਾ ਲਾਇਆ ਕਿ ਜਿਨ੍ਹਾਂ ਨੂੰ ਅਸੀਂ ਵੱਡੀਆਂ ਬਤਖਾਂ ਆਖਦੇ ਹਾਂ, ਇਹ ਅਸਲ 'ਚ ਕੂੰਜਾਂ ਨੇ। ਇਹ ਗਲਬਨ ਆਫਤਾਬ ਇਕਬਾਲ ਸਾਹਿਬ ਜਿਹੜੇ ਮੱਘ ਦਾ ਜ਼ਿਕਰ ਕਰਦੇ ਨੇ, ਉਹ ਮੱਘ ਨੇ। ਬੱਚਾ ਮਸਤ ਹੈ। ਇਹ ਜਨਾਬ ਲੇਕ ਸਾਈਡ ਡਾਈਨਿੰਗ ਡੋਮਸ ਨੇ। ਇਹ ਤੁਸੀਂ ਇੱਥੇ ਫ਼ੋਨ ਕਰਕੇ ਅਤੇ ਇੱਥੇ ਤੁਸੀਂ ਟਾਈਮ ਲੈ ਲੈਂਦੇ ਹੋ, ਉਸ ਵਕਤ 'ਤੇ ਆਉਂਦੇ ਹੋ, ਅਤੇ ਇੱਥੇ ਤੁਸੀਂ ਇਹ ਡੋਮ ਦੇ ਵਿੱਚ ਬਹਿ ਕੇ ਅਤੇ ਡਾਈਨਿੰਗ ਕਰ ਸਕਦੇ ਹੋ।
ਖਾਣਾ ਸ਼ਾਣਾ ਖਾ ਸਕਦੇ ਹੋ। ਇਹ ਉਹ ਬੁਕਿੰਗ ਪਹਿਲੇ ਹੋਏ ਤੇ ਫਿਰ ਹੀ ਜਨਾਬ ਖੁੱਲ੍ਹਦੇ ਨੇ ਤੁਹਾਡੇ ਵਾਸਤੇ ਖਾਸ ਤੌਰ 'ਤੇ। ਖਾਣਾ ਵੀ ਖਾਓ ਅਤੇ ਪਰਿੰਦਿਆਂ ਤੋਂ ਵੀ ਬਚੇ ਰਹੋ ਅਤੇ ਨਾਲ ਬਾਹਰ ਦਾ ਨਜ਼ਾਰਾ ਵੀ ਕਰਦੇ ਰਹੋ। ਸ਼ੀਸ਼ੇ ਦੇ ਬਣੇ ਨੇ ਅਤੇ ਜੇ ਤੁਸੀਂ ਓਪਨ 'ਚ ਬਹਿ ਖਾਣਾ ਤਾਂ ਓਪਨ ਵੀ ਹੈ, ਜਗ੍ਹਾ ਬਣੀ ਹੈ ਉੱਥੇ ਬੈਂਚ ਪਏ ਨੇ, ਬਹਿ ਕੇ ਤੁਸੀਂ ਉੱਥੇ ਖਾਣਾ ਖਾ ਸਕਦੇ ਹੋ। ਇੱਥੇ ਤੁਸੀਂ ਔਨਲਾਈਨ ਹੀ ਜਿਹੜਾ ਨਾ ਜੀ ਆਪਣੀ ਬੋਟ ਵੀ ਬੁੱਕ ਕਰਦੇ ਹੋ ਅਤੇ ਉਹ ਫਿਰ ਤੁਸੀਂ ਆ ਕੇ ਅਤੇ ਇੱਥੇ ਬੋਟਿੰਗ ਵੀ ਕਰਦੇ ਹੋ। ਇਹ ਜਿਹੜਾ ਕਮਰਾ ਖੁੱਲ੍ਹਾ ਪਿਆ ਦਿਸਦਾ ਨਾ ਜੀ, ਇਹਦੇ ਵਿੱਚ ਬੋਟਸ ਪਈਆਂ ਨੇ। ਇੱਥੇ ਇੱਕ ਬੰਦਾ ਮੌਜੂਦ ਹੈ ਜਿਹੜਾ ਜਦੋਂ ਤੁਸੀਂ ਆਉਂਦੇ ਹੋ ਆਪਣੀ ਬੁਕਿੰਗ ਟਾਈਮ 'ਤੇ ਅਤੇ ਉਹ ਤੁਹਾਨੂੰ ਬੋਟ ਫਰਾਹਮ ਕਰਦਾ। ਓਏ ਹੋਏ ਹੋਏ ਰਾਕਟ ਹੋ ਗਈ ਹੈ ਬੱਤਖ ਤੇ ਮੁਰਗਾਬੀ ਹੈ ਸ਼ਾਇਦ। ਇਹਨੂੰ ਕਚੀਚੀ ਚੜ੍ਹਦੀ ਹੈ, ਇਹ ਇੱਕ ਦੂਜੀ ਮੁਰਗਾਬੀ ਨੂੰ ਜਨਾਬ ਮਾਰਨਾ ਚਾਹੁੰਦੀ ਹੈ ਅਤੇ ਉਹਦੇ ਪਿੱਛੇ ਸ਼ੂਟ ਕਰਦੀ ਹੈ। ਆ ਵੇਖੋ, ਇਹ ਉੱਡਦਿਆਂ ਨਾਲ ਹੀ ਨਾ ਜੀ ਇਹ ਤਰਤੀਬ ਵਿੱਚ ਹੋ ਜਾਂਦੀਆਂ ਨੇ। ਅਤੇ ਉਹ ਕੂੰਜ ਬਾਰੇ ਸੁਣਿਆ ਵੀ ਇੱਕ ਤਾਰ ਬਣਾ ਕੇ ਟੁਰਦੀਆਂ ਨੇ, ਅਤੇ ਇਸ ਤੋਂ ਮੈਂ ਅੰਦਾਜ਼ਾ ਲਾਇਆ ਵੀ ਇਹ ਕੂੰਜਾਂ ਨੇ। ਆਹ ਕਮਰੇ ਦੇ ਅੰਦਰ ਨਾ ਜੀ ਇੱਥੇ ਬੋਟਸ ਪਈਆਂ ਨੇ। ਇਹ ਬੋਟਸ ਦੀ ਸ਼ਕਲ ਜਿਹੜੀ ਹੈ ਨਾ ਜੀ ਉਹ ਰਾਜ ਹੰਸ ਵਰਗੀ ਬਣਾਈ ਨੇ, ਜਿਹਨੂੰ ਅੰਗਰੇਜ਼ੀ ਸਵਾਨ ਅਸੀਂ ਆਖਦੇ ਹਾਂ ਨਾ ਜੀ। ਇੱਕ ਅਸਲੀ ਸਵਾਨ ਹੈ ਬੈਠਾ ਅੱਗੇ ਤੁਹਾਨੂੰ ਵਿਖਾਨਾ। ਆਹ ਵੇਖੋ, ਇਹ ਰਾਜ ਹੰਸ ਹੈ। ਚਿੱਟਾ ਸਫੈਦ। ਇੱਕ ਗੂਜ਼ ਹੁੰਦਾ, ਗੂਜ਼ ਜਿਹੜਾ ਨਾ ਜੀ ਉਹ ਛੋਟਾ ਹੁੰਦਾ ਅਤੇ ਸਵਾਨ ਵੱਡਾ ਹੁੰਦਾ, ਅਤੇ ਗੂਜ਼ ਦੀ ਜਮ੍ਹਾਂ ਗੀਜ਼ ਹੁੰਦੀ ਹੈ। ਅਤੇ ਉਹ ਅੰਗਰੇਜ਼ੀ ਦਾ ਮੁਹਾਵਰਾ ਹੈ ਕਿ ਆਲ ਹਿਜ਼ ਗੀਜ਼ ਆਰ ਸਵਾਨਜ਼। ਕਿ ਕਈ ਬੰਦੇ ਹੁੰਦੇ ਨਾ ਗੱਪੀ, ਉਹਨਾਂ ਨੇ ਹਰ ਸ਼ੈ ਨੂੰ ਬੜਾ ਚੜਾ ਕੇ ਬਿਆਨ ਕਰਨਾ ਹੁੰਦਾ, ਅਤੇ ਉਹ ਇੰਝ ਦੇ ਬੰਦੇ ਨੂੰ ਆਖਦੇ ਨੇ ਕਿ ਵੀ ਆਲ ਹਿਜ਼ ਗੀਜ਼ ਆਰ ਸਵਾਨਜ਼, ਕਿ ਜਿਹੜੀਆਂ ਵੀ ਪੇ ਛੱਡਦਾ ਨਾ ਇਹ ਬਸ ਛੱਡਦਾ ਹੀ ਹੈ, ਇਹਦੀ ਸੁਣ ਲਓ, ਯਕੀਨ ਕਰਨ ਦੀ ਕੋਈ ਨਹੀਂ ਲੋੜ। ਲਓ ਜਨਾਬ, ਇਹ ਗੀਜ਼ ਤੇ ਮੁਕਾਨੇ ਆ ਅਤੇ ਫਿਰ ਮਿਲਨੇ ਆ ਅਗਲੇ ਵਲੋਗ ਦੇ ਵਿੱਚ। ਉਦੋਂ ਤੱਕ ਰੱਬ ਰਾਖਾ, ਆਪਣਾ ਅਤੇ ਆਪਣੇ ਆਸ ਪਾਸ ਵਾਲਿਆਂ ਦਾ ਖਿਆਲ ਰੱਖੋ ਅਤੇ ਸਬਸਕ੍ਰਾਈਬ ਕਰ ਲਓ ਜਨਾਬ। ਥੈਂਕ ਯੂ।